ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਅਕਤੂਬਰ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਯੋਹਨਾ। ਰੱਬ ਪਿਆਰ ਹੈ। ਜਵਾਬੀ ਪੜ੍ਹਾਈ: ਯੋਹਨਾ। ਕਿਉਂ ਜੇ ਇਹ ਸੁਨੇਹਾ ਤੁਸੀਂ ਸ਼ੁਰੂ ਤੋਂ ਸੁਣਿਆ ਭਈ ਇੱਕ ਦੂਜੇ ਨਾਲ ਪਿਆਰ ਰੱਖੋ। ਅਸੀਂ ਜਾਣਦੇ ਹਾਂ ਭਈ ਅਸੀਂ ਮੌਤ ਤੋਂ ਨਿਕਲ ਕੇ ਹਯਾਤੀ ਵਿੱਚ ਵੜ ਗਏ ਹਾਂ, ਕਿਉਂ ਜੇ ਅਸੀਂ ਭਰਾਵਾਂ ਨਾਲ ਪਿਆਰ ਰੱਖਦੇ ਹਾਂ। ਜਿਹੜਾ ਪਿਆਰ ਨਹੀਂ ਰੱਖਦਾ ਉਹ ਮੌਤ ਦੀ ਹਾਲਤ ਵਿੱਚ ਹੀ ਰਹਿੰਦਾ ਹੈ। ਅਸੀਂ ਪਿਆਰ ਨੂੰ ਇਸੇ ਤੋਂ ਜਾਣਿਆ ਹੈ ਭਈ ਉਹਨੇ ਸਾਡੇ ਵਾਸਤੇ ਆਪਣੀ ਜਾਨ ਦੇ ਦਿੱਤੀ, ਤੇ ਸਾਡੇ ਉੱਤੇ ਵੀ ਭਰਾਵਾਂ ਵਾਸਤੇ ਜਾਨ ਦੇਣਾ ਫਰਜ਼ ਹੈ। ਜਿਸ ਕਿਸੇ ਦੇ ਕੋਲ ਜੱਗ ਦਾ ਮਾਲ ਹੋਵੇ ਤੇ ਉਹ ਆਪਣੇ ਭਰਾ ਨੂੰ ਲੋੜ ਵਿੱਚ ਵੇਖ ਕੇ ਰਹਿਮ ਕਰਨ ਵਿੱਚ ਪਰਹੇਜ਼ ਕਰੇ, ਤੇ ਉਹਦੇ ਵਿੱਚ ਰੱਬ ਦੀ ਮੁਹੱਬਤ ਕਿਉਂ ਕਾਇਮ ਰਹਿ ਸਕਦੀ ਹੈ। ਐ ਬੱਚਿਓ, ਅਸੀਂ ਕਲਾਮ ਤੇ ਜ਼ੁਬਾਨ ਨਾਲ ਹੀ ਨਹੀਂ ਬਲਕਿ ਕੰਮ ਤੇ ਸੱਚਾਈ ਦੇ ਰਾਹੀਂ ਵੀ ਪਿਆਰ ਰੱਖੀਏ। ਦਰਸੀਵਾਜ਼ ਬਾਈਬਲ ਵਿੱਚੋਂ ਗਲੀਤੀਓਂ। ਪੂਰੀ ਸ਼ਰੀਅਤ ਉੱਤੇ ਇੱਕ ਗੱਲ ਨਾਲ ਹੀ ਪੂਰਾ ਅਮਲ ਹੋ ਜਾਂਦਾ ਹੈ, ਯਾਨੀ ਇਹਦੇ ਨਾਲ ਭਈ ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖ। ਮਰਕਸ: ਯਿਸੂ ਨੇ ਗਲੀਲ ਵਿੱਚ ਆ ਕੇ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕੀਤੀ ਤੇ ਆਖਿਆ ਭਈ ਵੇਲਾ ਪੂਰਾ ਹੋ ਗਿਆ ਏ, ਰੱਬ ਦੀ ਬਾਦਸ਼ਾਹੀ ਨੇੜੇ ਆ ਗਈ ਏ, ਤੌਬਾ ਕਰੋ ਤੇ ਖੁਸ਼ਖਬਰੀ ਉੱਤੇ ਈਮਾਨ ਲਿਆਓ। ਲੂਕਾ: ਤੇ ਇੱਕ ਦਿਨ ਇੰਜ ਹੋਇਆ ਭਈ ਉਹ ਤਾਲੀਮ ਦੇ ਰਿਹਾ ਸੀ ਤੇ ਫਰੀਸੀ ਤੇ ਸ਼ਰਅ ਦੇ ਉਸਤਾਦ ਉੱਥੇ ਬੈਠੇ ਸੀ, ਜਿਹੜੇ ਗਲੀਲ ਦੇ ਹਰ ਪਿੰਡ ਤੇ ਯਹੂਦੀਆ ਤੇ ਯਰੂਸ਼ਲਮ ਵਿੱਚੋਂ ਆਏ ਸੀ, ਤੇ ਰੱਬ ਦੀ ਕੁਦਰਤ ਸ਼ਫਾ ਦੇਣ ਨੂੰ ਉਹਦੇ ਨਾਲ ਸੀ। ਤੇ ਵੇਖੋ, ਕਈ ਮਰਦ ਇੱਕ ਬੰਦੇ ਨੂੰ ਜਿਹੜਾ ਮਫਲੂਜ ਸੀ ਮੰਜੀ ਉੱਤੇ ਪਾ ਕੇ ਲਿਆਏ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਉਹਨੂੰ ਅੰਦਰ ਲਿਆ ਕੇ ਉਹਦੇ ਸਾਹਮਣੇ ਰੱਖੀਏ। ਤੇ ਜਦ ਜੱਥੇ ਦੇ ਪਾਰੋਂ ਉਹਨੂੰ ਅੰਦਰ ਲੈ ਜਾਣ ਲਈ ਰਾਹ ਨਾ ਮਿਲੀ, ਤੇ ਕੋਠੇ ਉੱਤੇ ਚੜ੍ਹ ਕੇ ਖਪਰੈਲ ਵਿੱਚੋਂ ਉਹਨੂੰ ਮੰਜੀ ਸਮੇਤ ਯਿਸੂ ਦੇ ਸਾਹਮਣੇ ਲਾ ਦਿੱਤਾ। ਉਹਨੇ ਉਹਨਾਂ ਦਾ ਈਮਾਨ ਵੇਖ ਕੇ ਆਖਿਆ, ਐ ਬੰਦਿਆ, ਤੇਰੇ ਪਾਪ ਮਾਫ਼ ਹੋਏ। ਮੈਂ ਤੈਨੂੰ ਆਖਦਾ ਵਾਂ ਭਈ ਉੱਠ, ਆਪਣੀ ਮੰਜੀ ਚੁੱਕ ਕੇ ਆਪਣੇ ਘਰ ਨੂੰ ਜਾ। ਤੇ ਉਹ ਉਸੇ ਵੇਲੇ ਉਹਦੇ ਸਾਹਮਣੇ ਉੱਠਿਆ ਤੇ ਜਿਸ ਥਾਂ ਤੇ ਪਿਆ ਸੀ ਉੱਠ ਕੇ ਰੱਬ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਟੁਰ ਗਿਆ। ਇਹਨਾਂ ਗੱਲਾਂ ਤੋਂ ਬਾਅਦ ਉਹ ਬਾਹਰ ਗਿਆ ਤੇ ਲਾਵੀ ਨਾਂ ਦੇ ਇੱਕ ਮਹਿਸੂਲ ਲੈਣ ਵਾਲੇ ਨੂੰ ਮਹਿਸੂਲ ਦੀ ਚੌਕੀ ਉੱਤੇ ਬੈਠਾ ਵੇਖਿਆ, ਤੇ ਉਹਨੂੰ ਆਖਿਆ, ਮੇਰੇ ਪਿੱਛੇ ਆ ਜਾ। ਉਹ ਸਭ ਕੁਝ ਛੱਡ ਕੇ ਉੱਠਿਆ ਤੇ ਉਹਦੇ ਮਗਰ ਟੁਰ ਪਿਆ। ਫਿਰ ਲਾਵੀ ਨੇ ਆਪਣੇ ਘਰ ਵਿੱਚ ਉਹਦੀ ਵੱਡੀ ਜ਼ਿਆਫਤ ਕੀਤੀ, ਤੇ ਮਹਿਸੂਲ ਲੈਣ ਵਾਲਿਆਂ ਤੇ ਹੋਰਾਂ ਦਾ, ਜਿਹੜੇ ਉਹਦੇ ਨਾਲ ਖਾਣਾ ਖਾਣ ਬੈਠੇ ਸੀ, ਵੱਡਾ ਮਜਮਾ ਸੀ। ਤੇ ਫਰੀਸੀ ਤੇ ਉਹਨਾਂ ਦੇ ਫਕੀਹ ਉਹਦੇ ਚੇਲਿਆਂ ਨੂੰ ਇਹ ਆਖ ਕੇ ਬੁੜਬੁੜਾਉਣ ਲੱਗੇ ਭਈ ਤੁਸੀਂ ਕਿਉਂ ਮਹਿਸੂਲ ਲੈਣ ਵਾਲਿਆਂ ਤੇ ਪਾਪੀਆਂ ਦੇ ਨਾਲ ਖਾਂਦੇ ਪੀਂਦੇ ਹੋ। ਯਿਸੂ ਨੇ ਜਵਾਬ ਵਿੱਚ ਆਖਿਆ ਭਈ ਤੰਦਰੁਸਤਾਂ ਨੂੰ ਤਬੀਬ ਦੀ ਲੋੜ ਨਹੀਂ, ਬਲਕਿ ਬਿਮਾਰਾਂ ਨੂੰ। ਮੈਂ ਰਾਸਤਬਾਜ਼ਾਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਤੋਬਾ ਲਈ ਬੁਲਾਉਣ ਆਇਆ ਵਾਂ। ਮੱਤੀ: ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ, ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ, ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ, ਜੇ ਤੁਹਾਡੀ ਰਾਸਤਬਾਜ਼ੀ ਫਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਬਹੁਤੀ ਨਾ ਹੋਵੇਗੀ ਤੇ ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਬਿਲਕੁਲ ਨਹੀਂ ਵੜੋਗੇ। ਤੁਸੀਂ ਸੁਣ ਚੁੱਕੇ ਹੋ ਵੀ ਅਗਲਿਆਂ ਨੂੰ ਆਖਿਆ ਗਿਆ ਸੀ ਭਈ ਖੂਨ ਨਾ ਕਰੀ, ਤੇ ਜਿਹੜਾ ਕੋਈ ਖੂਨ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ। ਪਰ ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਜੇ ਕੋਈ ਆਪਣੇ ਭਰਾ ਉੱਤੇ ਗੁੱਸਾ ਕਰੇਗਾ ਉਹ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ, ਤੇ ਜੇ ਕੋਈ ਆਪਣੇ ਭਰਾ ਨੂੰ ਪਾਗਲ ਆਖੇਗਾ ਉਹ ਵੱਡੀ ਅਦਾਲਤ ਦੀ ਸਜ਼ਾ ਦੇ ਲਾਇਕ ਹੋਵੇਗਾ, ਤੇ ਜਿਹੜਾ ਉਹਨੂੰ ਬੇਵਕੂਫ ਆਖੇਗਾ ਉਹ ਜਹੰਨਮ ਦੀ ਅੱਗ ਦਾ ਸਜ਼ਾਵਾਰ ਹੋਵੇਗਾ। ਇਸ ਲਈ ਜੇ ਤੂੰ ਕੁਰਬਾਨਗਾਹ ਦੇ ਸਾਹਮਣੇ ਆਪਣੀ ਨਜ਼ਰ ਚੜ੍ਹਾ ਰਿਹਾ ਹੋਵੇਂ ਤੇ ਉੱਥੇ ਤੈਨੂੰ ਯਾਦ ਆਵੇ ਵੀ ਮੇਰੇ ਭਰਾ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਹੈ, ਤੇ ਉੱਥੇ ਕੁਰਬਾਨਗਾਹ ਦੇ ਸਾਹਮਣੇ ਹੀ ਆਪਣੀ ਨਜ਼ਰ ਛੱਡ ਦੇ ਤੇ ਜਾ ਕੇ ਪਹਿਲਾਂ ਆਪਣੇ ਭਰਾ ਨਾਲ ਸੁਲ੍ਹਾ ਕਰ, ਤੇ ਤਦ ਆ ਕੇ ਆਪਣੀ ਨਜ਼ਰ ਚੜ੍ਹਾ। ਰੋਮੀਓ: ਇਸ ਲਈ ਐ ਭਰਾਓ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਵਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਹੈ।
ਮੁਹੱਬਤ ਬੇਰਿਆ ਹੋਵੇ। ਬੁਰਾਈ ਤੋਂ ਨਫ਼ਰਤ ਕਰੋ, ਨੇਕੀ ਨਾਲ ਚੰਬੜੇ ਰਹੋ। ਬਰਾਦਰਾਨਾ ਮੁਹੱਬਤ ਨਾਲ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਕਰੋ। ਇੱਜ਼ਤ ਦੇ ਹਵਾਲੇ ਨਾਲ ਇੱਕ ਦੂਜੇ ਨੂੰ ਬਿਹਤਰ ਸਮਝੋ। ਕੋਸ਼ਿਸ਼ ਵਿੱਚ ਸੁਸਤੀ ਨਾ ਕਰੋ। ਰੂਹਾਨੀ ਜੋਸ਼ ਵਿੱਚ ਭਰੇ ਰਹੋ। ਖੁਦਾਵੰਦ ਦੀ ਖਿਦਮਤ ਕਰਦੇ ਰਹੋ। ਉਮੀਦ ਵਿੱਚ ਖੁਸ਼, ਮੁਸੀਬਤ ਵਿੱਚ ਸਬਰ ਕਰਨ ਵਾਲੇ ਤੇ ਦੁਆ ਵਿੱਚ ਮਸਰੂਫ ਰਹੋ। ਮੁਕੱਦਸਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੋ। ਮੁਸਾਫਰ ਪਰਵਰੀ ਵਿੱਚ ਲੱਗੇ ਰਹੋ। ਜਿਹੜੇ ਤੁਹਾਨੂੰ ਸਤਾਉਂਦੇ ਨੇ ਉਹਨਾਂ ਲਈ ਬਰਕਤ ਚਾਹੋ, ਲਾਨਤ ਨਾ ਕਰੋ। ਖੁਸ਼ੀ ਕਰਨ ਵਾਲਿਆਂ ਦੇ ਨਾਲ ਖੁਸ਼ੀ ਕਰੋ, ਰੋਣ ਵਾਲਿਆਂ ਦੇ ਨਾਲ ਰੋਵੋ। ਆਪਸ ਵਿੱਚ ਇੱਕ ਦਿਲ ਹੋ ਕੇ ਰਹੋ। ਉੱਚੇ ਉੱਚੇ ਖਿਆਲ ਨਾ ਬੰਨੋ, ਬਲਕਿ ਅਦਨਾ ਲੋਕਾਂ ਵੱਲ ਮੁਤਵੱਜੋ ਹੋਵੋ। ਆਪਣੇ ਆਪ ਨੂੰ ਅਕਲਮੰਦ ਨਾ ਸਮਝੋ। ਬੁਰਾਈ ਦੇ ਬਦਲੇ ਕਿਸੇ ਨਾਲ ਬੁਰਾਈ ਨਾ ਕਰੋ। ਜਿਹੜੀਆਂ ਗੱਲਾਂ ਸਾਰਿਆਂ ਲੋਕਾਂ ਦੇ ਨਜ਼ਦੀਕ ਚੰਗੀਆਂ ਨੇ ਉਹਨਾਂ ਦੀ ਤਦੱਬਰ ਕਰੋ। ਜਿੱਥੋਂ ਤੀਕਰ ਹੋ ਸਕੇ ਤੁਸੀਂ ਆਪਣੇ ਵੱਲੋਂ ਸਾਰੇ ਬੰਦਿਆਂ ਦੇ ਨਾਲ ਮੇਲ ਜੋਲ ਰੱਖੋ। ਬੁਰਾਈ ਤੋਂ ਮਗਲੂਬ ਨਾ ਹੋਵੋ, ਬਲਕਿ ਨੇਕੀ ਦੇ ਪਾਰੋਂ ਬੁਰਾਈ ਤੇ ਗਾਲਬ ਆਵੋ। ਯੂਹੰਨਾ। ਐ ਮੇਰੇ ਬਾਲੋ, ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖਦਾ ਵਾਂ ਵੀ ਤੁਸੀਂ ਪਾਪ ਨਾ ਕਰੋ। ਤੇ ਜੇ ਕੋਈ ਪਾਪ ਕਰੇ ਤੇ ਪਿਓ ਦੇ ਕੋਲ ਸਾਡਾ ਇੱਕ ਮਦਦਗਾਰ ਮੌਜੂਦ ਏ, ਯਾਨੀ ਯਿਸੂ ਮਸੀਹ ਰਾਸਤਬਾਜ਼, ਤੇ ਉਹੀ ਸਾਡੇ ਪਾਪਾਂ ਦਾ ਕਫਾਰਾ ਏ, ਤੇ ਨਾ ਸਿਰਫ ਸਾਡੇ ਹੀ ਪਾਪਾਂ ਦਾ ਬਲਕਿ ਸਾਰੇ ਜੱਗ ਦੇ ਪਾਪਾਂ ਦਾ। ਜੇ ਅਸੀਂ ਉਹਦੇ ਹੁਕਮਾਂ ਉੱਤੇ ਅਮਲ ਕਰਾਂਗੇ ਤੇ ਇਹਦੇ ਤੋਂ ਸਾਨੂੰ ਪਤਾ ਚੱਲੇਗਾ ਭਈ ਅਸੀਂ ਉਹਨੂੰ ਜਾਣ ਗਏ ਹਾਂ। ਜਿਹੜਾ ਕੋਈ ਇਹ ਆਖਦਾ ਏ ਵੀ ਮੈਂ ਉਹਨੂੰ ਜਾਣ ਗਿਆ ਵਾਂ ਤੇ ਉਹਦੇ ਹੁਕਮਾਂ ਉੱਤੇ ਅਮਲ ਨਹੀਂ ਕਰਦਾ, ਉਹ ਝੂਠਾ ਏ ਤੇ ਉਹਦੇ ਵਿੱਚ ਸੱਚਾਈ ਨਹੀਂ। ਹਾਂ, ਜਿਹੜਾ ਕੋਈ ਉਹਦੇ ਕਲਾਮ ਉੱਤੇ ਅਮਲ ਕਰੇ ਉਹਦੇ ਵਿੱਚ ਯਕੀਨਨ ਰੱਬ ਦਾ ਪਿਆਰ ਕਾਮਲ ਹੋ ਗਿਆ ਏ। ਸਾਨੂੰ ਇਹਦੇ ਤੋਂ ਹੀ ਪਤਾ ਚੱਲਦਾ ਏ ਭਈ ਅਸੀਂ ਉਹਦੇ ਵਿੱਚ ਹਾਂ। ਫਿਰ ਤੁਹਾਨੂੰ ਇੱਕ ਨਵਾਂ ਹੁਕਮ ਲਿਖਦਾ ਵਾਂ ਤੇ ਇਹ ਗੱਲ ਉਹਦੇ ਉੱਤੇ ਤੇ ਤੁਹਾਡੇ ਉੱਤੇ ਪੂਰੀ ਹੁੰਦੀ ਏ, ਕਿਉਂ ਜੇ ਹਨੇਰਾ ਮਿਟਦਾ ਜਾਂਦਾ ਏ ਤੇ ਅਸਲੀ ਲੋ ਚਮਕਣਾ ਸ਼ੁਰੂ ਹੋ ਗਈ ਏ। ਜਿਹੜਾ ਕੋਈ ਇਹ ਆਖਦਾ ਏ ਵੀ ਮੈਂ ਲੋ ਵਿੱਚ ਹਾਂ ਤੇ ਆਪਣੇ ਭਰਾ ਨਾਲ ਵੈਰ ਰੱਖਦਾ ਏ, ਉਹ ਹਲੇ ਤੀਕਰ ਹਨੇਰੇ ਵਿੱਚ ਹੀ ਏ। ਜਿਹੜਾ ਕੋਈ ਆਪਣੇ ਭਰਾ ਨਾਲ ਪਿਆਰ ਰੱਖਦਾ ਏ ਉਹ ਲੋ ਵਿੱਚ ਰਹਿੰਦਾ ਏ ਤੇ ਠੋਕਰ ਨਹੀਂ ਖਾਣ ਵਾਲਾ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਵਿੱਚ ਪਹਿਲਾ ਫਰਜ਼ ਰੱਬ ਦੀ ਫਰਮਾਬਰਦਾਰੀ ਕਰਨਾ, ਇੱਕ ਸਿਆਣ ਨੂੰ ਕਬੂਲ ਕਰਨਾ ਤੇ ਇੱਕ ਦੂਜੇ ਨਾਲ ਆਪਣੇ ਵਾਂਗਰ ਪਿਆਰ ਕਰਨਾ ਹੈ। ਕਿਸੇ ਬੰਦੇ ਦਾ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਕਰਨਾ ਇੱਕ ਇਲਾਹੀ ਖਿਆਲ ਹੈ, ਪਰ ਇਹ ਖਿਆਲ ਬਦਨੀ ਹਿੱਸਾਂ ਦੇ ਰਾਹੀਂ ਕਦੀ ਵੇਖਿਆ, ਮਹਿਸੂਸ ਕੀਤਾ ਜਾਂ ਸਮਝਿਆ ਨਹੀਂ ਜਾ ਸਕਦਾ। ਇਨਸਾਨਾਂ ਦੇ ਰਾਹੀਂ ਰੱਬ ਦਾ ਇਜ਼ਹਾਰ ਇੰਝ ਹੀ ਏ ਜਿਵੇਂ ਬਾਰੀ ਵਿੱਚੋਂ ਲੋ ਲੰਘਦੀ ਏ। ਲੋ ਤੇ ਸ਼ੀਸ਼ਾ ਕਦੀ ਇੱਕ ਨਹੀਂ ਹੁੰਦੇ, ਪਰ ਮਾਦੇ ਦੇ ਤੌਰ ਤੇ ਸ਼ੀਸ਼ਾ ਕੰਧ ਨਾਲੋਂ ਘੱਟ ਮੁਬਹਿਮ ਹੈ। ਉਹ ਇਨਸਾਨੀ ਸਿਆਣ ਜਿਹਦੇ ਰਾਹੀਂ ਸੱਚਾਈ ਬਹੁਤੀ ਵਾਜ਼ਿਹ ਜ਼ਾਹਿਰ ਹੁੰਦੀ ਏ, ਉਹੀ ਏ ਜਿਹੜੀ ਬਹੁਤ ਜ਼ਿਆਦਾ ਮਾਦੀਅਤ, ਬਹੁਤ ਜ਼ਿਆਦਾ ਗਲਤੀ ਨੂੰ ਗਵਾ ਚੁੱਕੀ ਏ, ਤਾਂ ਜੋ ਸੱਚਾਈ ਲਈ ਚੰਗੀ ਸ਼ਫਾਫੀਅਤ ਬਣੇ। ਫਿਰ ਜਿਵੇਂ ਬੱਦਲ ਪਾਣੀ ਦੇ ਬਰੀਕ ਛਿੱਟਿਆਂ ਵਾਂਗਰ ਪਿਘਲਦਾ ਏ, ਇਹ ਸੂਰਜ ਨੂੰ ਹੋਰ ਨਹੀਂ ਲੁਕਾਉਂਦਾ। ਖੁਦਪਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤੀ ਗੈਰ ਸ਼ਫਾਫ ਏ। ਸਾਬਰ ਰੱਬ ਦੀ ਸਾਬਰ ਤਾਬੇਦਾਰੀ ਵਿੱਚ ਆਓ। ਗਲਤੀ, ਖੁਦਦਾਰੀ, ਖੁਦਜਵਾਜ਼ੀ ਤੇ ਖੁਦਪਰਸਤੀ ਦੇ ਸਖਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਲਈ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ ਜੰਗ ਕਰਦਾ ਏ, ਤੇ ਇਹ ਪਾਪ ਤੇ ਮੌਤ ਦਾ ਕਾਨੂੰਨ ਏ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮੁਆਫੀ ਮੰਗ ਸਕਦੇ ਨੇ, ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਏ। ਪਾਪ ਦੇ ਪਾਰੋਂ ਤਕਲੀਫਾਂ ਦਾ ਵਸੀਲਾ ਬਣਨਾ ਪਾਪ ਨੂੰ ਤਬਾਹ ਕਰਨ ਦੇ ਰਾਹੀਂ ਏ। ਪਾਪ ਵਿੱਚ ਮਿਲਣ ਵਾਲੀ ਹਰ ਫਰਜ਼ੀ ਤਸਕੀਨ ਇਹਦੀ ਸਾਮੀ ਪੀੜ ਤੋਂ ਬਹੁਤੀ ਆਰਾਸਤਾ ਹੋਵੇਗੀ, ਜਦੋਂ ਤੀਕਰ ਪਈ ਮਾਦੀ ਹਯਾਤੀ ਤੇ ਪਾਪ ਉੱਤੇ ਯਕੀਨ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ। ਅਸਮਾਨ ਯਾਨੀ ਹਸਤੀ ਦੀ ਹਾਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਰੱਬ ਪਿਆਰ ਏ, ਇਹਦੇ ਤੋਂ ਬਹੁਤਾ ਅਸੀਂ ਮੰਗ ਨਹੀਂ ਸਕਦੇ, ਇਹਦੇ ਤੋਂ ਉੱਚਾ ਅਸੀਂ ਵੇਖ ਨਹੀਂ ਸਕਦੇ ਤੇ ਇਹਦੇ ਤੋਂ ਅੱਗੇ ਅਸੀਂ ਜਾ ਨਹੀਂ ਸਕਦੇ। ਇਹ ਫਰਜ਼ ਕਰਨਾ ਭਈ ਜਿਵੇਂ ਰੱਬ ਦਾ ਰਹਿਮ ਮਤਲੂਬ ਜਾਂ ਗੈਰ ਮਤਲੂਬ ਹੁੰਦਾ ਏ, ਉਹਦੇ ਮੁਤਾਬਕ ਹੀ ਰੱਬ ਪਾਪ ਨੂੰ ਮਾਫ ਕਰਦਾ ਜਾਂ ਸਜ਼ਾ ਦਿੰਦਾ ਏ। ਇਹ ਪਿਆਰ ਦੀ ਗਲਤ ਸਮਝ ਏ ਤੇ ਇਹ ਆਪਣੇ ਗਲਤ ਅਮਲਾਂ ਲਈ ਦੁਆ ਨੂੰ ਹਿਫਾਜ਼ਤੀ ਦਰ ਬਣਾਉਣ ਦੇ ਬਰਾਬਰ ਏ। ਜੇ ਤਬਦੀਲੀ ਜਿਹਨੂੰ ਮੌਤ ਆਖਿਆ ਜਾਂਦਾ ਏ ਪਾਪ, ਬਿਮਾਰੀ ਤੇ ਮੌਤ ਦੇ ਯਕੀਨ ਨੂੰ ਤਬਾਹ ਕਰ ਦਿੰਦੀ ਏ, ਤੇ ਇਸ ਹਾਰ ਦੇ ਵੇਲੇ ਖੁਸ਼ੀ ਜਿੱਤ ਜਾਂਦੀ ਏ ਤੇ ਹਮੇਸ਼ਾ ਲਈ ਪੱਕੀ ਹੋ ਜਾਂਦੀ ਏ, ਪਰ ਇੰਜ ਹੁੰਦਾ ਨਹੀਂ ਏ।
ਕਾਮਲੀਅਤ ਬਸ ਕਾਮਲੀਅਤ ਨਾਲ ਹੀ ਹਾਸਲ ਹੁੰਦੀ ਏ। ਉਹ ਜਿਹੜੇ ਨਾਰਾਸਤ ਨੇ ਉਸ ਵੇਲੇ ਤਿੱਕਰ ਨਾਰਾਸਤ ਹੀ ਰਹਿਣਗੇ ਜਦੋਂ ਤਿੱਕਰ ਇਲਾਹੀ ਸਾਇੰਸ ਵਿੱਚ ਮਸੀਹ ਯਾਨੀ ਸੱਚਾਈ ਸਾਰੇ ਪਾਪ ਤੇ ਜਹਾਲਤ ਨੂੰ ਮੁਕਾ ਨਹੀਂ ਦਿੰਦਾ। ਪਾਪ ਤੇ ਗਲਤੀ ਜਿਹੜੇ ਸਾਨੂੰ ਮੌਤ ਦੇ ਸਰਾਣੇ ਖੜਾ ਕਰ ਦਿੰਦੇ ਨੇ ਉਸ ਵੇਲੇ ਰੁਕਦੇ ਨਹੀਂ, ਬਲਕਿ ਇਹਨਾਂ ਗਲਤੀਆਂ ਦੀ ਮੌਤ ਤਿੱਕਰ ਮੁਸਤਕਿਲ ਰਹਿੰਦੇ ਨੇ। ਪੂਰੀ ਤਰ੍ਹਾਂ ਰੂਹਾਨੀ ਬਣਨ ਲਈ ਇਨਸਾਨ ਨੂੰ ਬੇਅੈਬ ਹੋਣਾ ਚਾਹੀਦਾ ਹੈ ਤੇ ਇਹ ਉਹ ਬਸ ਉਦੋਂ ਹੀ ਹੋ ਸਕਦਾ ਹੈ ਜਦੋਂ ਉਹ ਕਾਮਲੀਅਤ ਤਿੱਕਰ ਅਪੜਦਾ ਹੈ। ਭਾਵੇਂ ਅਮਲ ਵਿੱਚ ਉਹ ਮਕਤੂਲ ਹੋਵੇ, ਇੱਕ ਕਾਤਲ ਪਾਪ ਨੂੰ ਕਦੀ ਤਰਕ ਨਹੀਂ ਕਰਦਾ। ਉਹ ਇਹ ਮੰਨਣ ਲਈ ਬਹੁਤ ਰੂਹਾਨੀ ਨਹੀਂ ਹੈ ਭਈ ਉਹਦਾ ਬਦਨ ਮਰਿਆ ਹੈ ਤੇ ਇਹ ਨਹੀਂ ਜਾਣਦਾ ਭਈ ਉਹਦੀ ਜ਼ਾਲਮ ਸੋਚ ਨਹੀਂ ਮਰੀ। ਉਹਦੇ ਖਿਆਲ ਤਦ ਤਿੱਕਰ ਪਾਕੀਜ਼ਾ ਨਹੀਂ ਹੁੰਦੇ ਜਦ ਤਿੱਕਰ ਬਦੀ ਨੂੰ ਚੰਗਿਆਈ ਦੇ ਰਾਹੀਂ ਗੈਰ ਮੁਸੱਲਾ ਨਹੀਂ ਕੀਤਾ ਜਾਂਦਾ। ਉਹਦਾ ਬਦਨ ਓਨਾ ਹੀ ਮਾਦੀ ਏ ਜਿੰਨੀ ਉਹਦੀ ਸਿਆਣ ਏ ਤੇ ਉਹਦੇ ਉਲਟ ਪੁਲਟ ਵੀ। ਇਹ ਕਿਆਸਾਂ ਰਾਹੀਆਂ ਭਈ ਪਾਪ ਮਾਫ ਕੀਤਾ ਜਾਂਦਾ ਹੈ ਪਰ ਭੁੱਲਿਆ ਨਹੀਂ ਜਾਂਦਾ ਭਈ ਪਾਪ ਦੇ ਦੌਰਾਨ ਖੁਸ਼ੀ ਹਾਸਲ ਹੋ ਜਾਂਦੀ ਏ, ਭਈ ਜਿਸਮ ਦੀ ਨਾਂ ਦੀ ਹੀ ਮੌਤ ਪਾਪ ਤੋਂ ਆਜ਼ਾਦ ਕਰ ਦਿੰਦੀ ਏ ਤੇ ਇਹ ਭਈ ਰੱਬ ਦੀ ਦਿੱਤੀ ਹੋਈ ਮਾਫੀ ਪਾਪ ਦੀ ਤਬਾਹੀ ਤੋਂ ਇਲਾਵਾ ਕੁਝ ਨਹੀਂ ਏ। ਇਹ ਸਾਰੀਆਂ ਬਹੁਤ ਗੁੱਝੀਆਂ ਗਲਤੀਆਂ ਨੇ। ਅਸੀਂ ਜਾਣਦੇ ਹਾਂ ਭਈ ਜਦੋਂ ਅਖੀਰੀ ਨਰਸਿੰਘਾ ਵਜਾਇਆ ਜਾਵੇਗਾ ਸਭ ਕੁਝ ਇੱਕ ਪਲ ਵਿੱਚ ਬਦਲ ਜਾਵੇਗਾ, ਪਰ ਹਿਕਮਤ ਦਾ ਇਹ ਅਖੀਰੀ ਸੁਨੇਹਾ ਉਦੋਂ ਤਿੱਕਰ ਨਹੀਂ ਆ ਸਕਦਾ ਜਦੋਂ ਤਿੱਕਰ ਇਨਸਾਨ ਮਸੀਹ ਕਰਦਾਰ ਦੀ ਤਰੱਕੀ ਵਿੱਚ ਹਰ ਇੱਕ ਛੋਟੇ ਸੁਨੇਹੇ ਨੂੰ ਪਹਿਲਾਂ ਤੋਂ ਹੀ ਕਬੂਲ ਨਾ ਕਰਦੇ ਹੋਣ। ਇਨਸਾਨ ਨੂੰ ਇਹ ਗੁਮਾਨ ਰੱਖਣਾ ਚਾਹੀਦਾ ਹੈ ਭਈ ਮੌਤ ਦੇ ਤਜਰਬੇ ਦਾ ਯਕੀਨ ਉਹਨਾਂ ਨੂੰ ਜਲਾਲੀ ਹਸਤੀ ਵਿੱਚ ਜਗਾਏਗਾ। ਅਸਮਾਨ ਕੋਈ ਥਾਂ ਨਹੀਂ ਹੈ ਬਲਕਿ ਸਿਆਣ ਦੀ ਇਲਾਹੀ ਹਾਲਤ ਹੈ ਜਿਹਦੇ ਵਿੱਚ ਸਿਆਣ ਦੇ ਸਾਰੇ ਜ਼ਹੂਰ ਹਮਾਹੰਗ ਤੇ ਫਾਨੀ ਹੁੰਦੇ ਨੇ, ਕਿਉਂ ਜੇ ਉੱਥੇ ਪਾਪ ਨਹੀਂ ਹੈ ਤੇ ਇਨਸਾਨ ਉੱਥੇ ਆਪਣੀ ਰਾਸਤਬਾਜ਼ੀ ਦੇ ਨਾਲ ਨਹੀਂ ਰੱਬ ਦੀ ਸੋਚ ਦੀ ਮਲਕੀਅਤ ਵਿੱਚ ਪਾਇਆ ਜਾਂਦਾ ਹੈ, ਜਿਵੇਂ ਭਈ ਕਲਾਮ ਹੀ ਇਹ ਦੱਸਦਾ ਹੈ। ਨਫ਼ਰਤ, ਹਸਦ, ਬੇਈਮਾਨੀ, ਡਰ ਤੇ ਅਜਿਹੀਆਂ ਦੂਜੀਆਂ ਸ਼ੈਵਾਂ ਇਨਸਾਨ ਨੂੰ ਬਿਮਾਰ ਬਣਾਉਂਦੀਆਂ ਨੇ ਤੇ ਜਦੋਂ ਤੀਕਰ ਇਹ ਬਦਨ ਵਿੱਚ ਜ਼ਹਿਨੀ ਤੌਰ ਤੇ ਆਪਣੇ ਆਪ ਨੂੰ ਚੰਗਾ ਨਹੀਂ ਬਣਾਉਂਦਾ, ਨਾ ਮਾਦੀ ਦਵਾਈਆਂ ਨਾ ਹੀ ਸਿਆਣ ਮੁਸਤਕਿਲ ਤੌਰ ਤੇ ਉਹਦੀ ਮਦਦ ਕਰ ਸਕਦੀ ਏ ਤੇ ਇੰਜ ਉਹਨੂੰ ਉਹਦੇ ਬਰਬਾਦ ਕਰਨ ਵਾਲਿਆਂ ਤੋਂ ਮਹਿਫੂਜ਼ ਰੱਖਦੀ ਏ। ਬੁਨਿਆਦੀ ਗਲਤੀ ਫਾਨੀ ਸਿਆਣ ਏ। ਨਫ਼ਰਤ ਜ਼ਾਲਮਾਨਾ ਖਾਹਿਸ਼ਾਂ ਨੂੰ ਭੜਕਾਉਂਦੀ ਏ। ਬੁਰੇ ਇਰਾਦੇ ਤੇ ਮਕਸਦ ਕਿਸੇ ਵੀ ਅਜਿਹੇ ਇਨਸਾਨ ਨੂੰ ਜਿਹੜਾ ਨੀਚ ਕਿਸਮ ਦੀ ਜਵਾਨ ਮਰਦੀ ਤੋਂ ਉੱਤੇ ਹੋਵੇ ਇੱਕ ਮੁਸੀਬਤ ਜ਼ਦਾ ਮਾਯੂਸ ਇਨਸਾਨ ਬਣਾਉਂਦੇ ਨੇ। ਕ੍ਰਿਸਚਨ ਸਾਇੰਸ ਇਨਸਾਨ ਨੂੰ ਖਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤੁਲ ਵਿੱਚ ਰੋਕਣ, ਪਾਕੀਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਹ ਪਾਉਣ ਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਏ। ਜੇ ਤੁਸੀਂ ਸਿਹਤ, ਖੁਸ਼ੀ ਤੇ ਕਾਮਯਾਬੀ ਦੇ ਖਿਲਾਫ ਸਾਜ਼ਿਸ਼ੀਆਂ ਦੀ ਇੱਕ ਫੌਜ ਨਹੀਂ ਲਿਆਉਣਾ ਚਾਹੁੰਦੇ ਤੇ ਇਹਨਾਂ ਗਲਤੀਆਂ ਨੂੰ ਸ਼ੁਰੂ ਵਾਲੇ ਮਰਹਲਿਆਂ ਵਿੱਚ ਹੀ ਜ਼ਾਇਆ ਕਰ ਦਿਓ। ਨੇਕ ਇਨਸਾਨ ਅਖੀਰੀ ਪਾਪ ਉੱਤੇ ਫਤਹ ਪਾਵੇਗਾ। ਇਹ ਪਾਪ ਦੀ ਲੋੜ ਏ ਭਈ ਇਹ ਆਪਣੇ ਆਪ ਨੂੰ ਬਰਬਾਦ ਕਰੇ। ਲਾਫਾਨੀ ਇਨਸਾਨ ਰੱਬ ਚੰਗਿਆਈ ਦੀ ਹੁਕਮਰਾਨੀ ਜ਼ਾਹਿਰ ਕਰਦਾ ਏ ਜਿਹਦੇ ਮੁਕਾਬਲੇ ਪਾਪ ਵਿੱਚ ਕੋਈ ਤਾਕਤ ਨਹੀਂ ਏ। ਦੁੱਖਾਂ ਦੇ, ਮਰਨ ਦੇ ਤੇ ਪਾਪ ਦੇ ਅਕੀਦੇ ਗੈਰ ਅਸਲੀ ਨੇ। ਜਦੋਂ ਇਲਾਹੀ ਸਾਇੰਸ ਨੂੰ ਆਲਮਗੀਰ ਤੌਰ ਤੇ ਸਮਝਿਆ ਜਾਂਦਾ ਏ ਤੇ ਉਹਨਾਂ ਦਾ ਇਨਸਾਨ ਉੱਤੇ ਕੋਈ ਇਖਤਿਆਰ ਨਹੀਂ ਹੁੰਦਾ, ਕਿਉਂ ਜੇ ਇਨਸਾਨ ਲਾਫਾਨੀ ਏ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਏ। ਬੇਗੁਨਾਹ ਖੁਸ਼ੀ, ਹਯਾਤੀ ਦੀ ਕਾਮਲ ਹਮਾਹੰਗੀ ਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਤੇ ਲਾਜ਼ਵਾਲ ਇਨਸਾਨ ਬਣਾਉਂਦੀ ਏ ਜਿਹਦਾ ਵਜੂਦ ਰੂਹਾਨੀ ਹੁੰਦਾ ਏ। ਵਜੂਦੀਅਤ ਦੀ ਇਹ ਹਾਲਤ ਸਾਇੰਸੀ ਏ ਤੇ ਹਰ ਵੇਲੇ ਬਰਕਰਾਰ ਰਹਿੰਦੀ ਏ, ਯਾਨੀ ਅਜਿਹੀ ਕਾਮਲੀਅਤ ਜਿਹੜੀ ਬਸ ਉਹਨਾਂ ਲੋਕਾਂ ਦੀ ਸਮਝ ਵਿੱਚ ਆਉਂਦੀ ਏ ਜਿਨ੍ਹਾਂ ਨੂੰ ਇਲਾਹੀ ਸਾਇੰਸ ਵਿੱਚ ਮਸੀਹ ਦੀ ਸਾਰੀ ਸਮਝ ਏ। ਯਿਸੂ ਆਖਦਾ ਏ ਭਈ ਇਹ ਹਮੇਸ਼ਾ ਦੀ ਹਯਾਤੀ ਹੈ ਨਾ ਕਿ ਹੋਵੇਗੀ, ਤੇ ਫਿਰ ਉਹ ਪਿਓ ਤੇ ਆਪਣੇ ਆਪ ਦੇ ਮੌਜੂਦਾ ਇਲਮ ਦੇ ਤੌਰ ਤੇ ਅਬਦੀ ਹਯਾਤੀ ਦੀ ਵਜ਼ਾਹਤ ਕਰਦਾ ਏ, ਯਾਨੀ ਮੁਹੱਬਤ, ਸੱਚਾਈ ਤੇ ਹਯਾਤੀ ਦਾ ਇਲਮ। ਇਨਸਾਨ ਲਾਫਾਨੀ ਏ ਤੇ ਬਦਨ ਹਲਾਕ ਨਹੀਂ ਹੋ ਸਕਦਾ, ਕਿਉਂ ਜੇ ਮਾਦੇ ਵਿੱਚ ਹਵਾਲੇ ਕਰਨ ਨੂੰ ਹਯਾਤੀ ਹੈ ਹੀ ਨਹੀਂ ਏ। ਇਨਸਾਨੀ ਨਜ਼ਰੀਏ ਯਾਨੀ ਮਾਦਾ, ਮੌਤ, ਬਿਮਾਰੀ, ਆਰਜ਼ਾ ਤੇ ਪਾਪ ਸਭ ਉਹ ਨੇ ਜਿਨ੍ਹਾਂ ਨੂੰ ਫਨਾ ਕੀਤਾ ਜਾ ਸਕਦਾ ਏ। ਇਹ ਆਇਤ ਭਈ ਤੂੰ ਥੋੜੇ ਵਿੱਚ ਦਿਆਨਤਦਾਰ ਰਿਹਾ, ਮੈਂ ਤੈਨੂੰ ਬਹੁਤ ਸ਼ੈਵਾਂ ਦਾ ਮੁਖਤਾਰ ਬਣਾਵਾਂਗਾ, ਤਦ ਪੂਰੀ ਹੁੰਦੀ ਏ ਜਦ ਅਸੀਂ ਸੱਚਾਈ ਦੀ ਬਾਲਾਦਸਤੀ ਨਾਲ ਵਾਕਫ ਹੁੰਨੇ ਆ, ਜਿਹਦੇ ਨਾਲ ਗਲਤੀ ਦਾ ਖਾਲੀਪਨ ਵਿਖਾਰੀ ਦਿੰਦਾ ਏ ਤੇ ਅਸੀਂ ਜਾਣਦੇ ਹਾਂ ਕਿ ਗਲਤੀ ਦਾ ਖਾਲੀਪਨ ਇਹਦੀ ਬਦਕਾਰੀ ਦੇ ਤਨਾਸਬ ਵਿੱਚ ਹੁੰਦਾ ਏ। ਉਹ ਜਿਹੜਾ ਮਸੀਹ ਦੀ ਪੋਸ਼ਾਕ ਦਾ ਕੰਡਾ ਛੂਹ ਲੈਂਦਾ ਏ ਤੇ ਆਪਣੇ ਫਾਨੀ ਅਕੀਦਿਆਂ, ਹੈਵਾਨੀਅਤ ਤੇ ਨਫ਼ਰਤ ਉੱਤੇ ਕਾਬੂ ਪਾ ਲੈਂਦਾ ਏ,
ਉਹ ਇਸ ਮਿੱਠੇ ਤੇ ਖਾਸ ਫਹਿਮ ਵਿੱਚ ਭਈ ਰੱਬ ਪਿਆਰ ਏ, ਸ਼ਿਫਾ ਦੇ ਸਬੂਤ ਵਿੱਚ ਖੁਸ਼ ਹੁੰਦਾ ਹੈ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚੋਂ ਮੇਰਾ ਲੰਘਣਾ ਹੋਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂ ਜੇ ਮੁਹੱਬਤ ਮੇਰੇ ਨਾਲ ਏ, ਮੁਹੱਬਤ ਦਾ ਅਸਾ ਤੇ ਮੁਹੱਬਤ ਦੀ ਲਾਠੀ ਤੋਂ ਮੈਨੂੰ ਤਸੱਲੀ ਏ। ਯਕੀਨਨ ਭਲਾਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ। ਮੈਂ ਹਮੇਸ਼ਾ ਮੁਹੱਬਤ ਦੇ ਘਰ ਵਿੱਚ ਸ਼ਾਉਰ ਵਿੱਚ ਸਕੂਨਤ ਕਰਾਂਗਾ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।